एहतसाब दे चीफ कमिश्नर साहब बहादुर चोरां डाकुआं कातलां कोलों चोरां डाकुआं कातलां बारे की पुछदे हो। ਇਹ ਤੁਹਾਨੂੰ ਕੀ ਦੱਸਣਗੇ, ਕਿਉਂ ਦੱਸਣਗੇ ਤੇ ਜਿੰਜ ਵਸਦੇ ਨੇ ਕਿੰਜ ਵਸਣਗੇ। ਕੌਣ ਕਵੇ ਮੇਰਾ ਪੁੱਤਰ ਡਾਕੂ, ਕਤਲ ਦਾ ਮੁਜਰਮ ਮੇਰਾ ਭਾਈ, ਮੇਰੇ ਚਾਚੇ ਜਾਇਦਾਦਾਂ ਤੇ ਕਬਜ਼ੇ ਕੀਤੇ ਤੇ ਲੋਕਾਂ ਦੀ ਉਮਰ ਕਮਾਈ, ਲੁੱਟ ਕੇ ਖਾ ਗਈ ਮੇਰੀ ਤਾਈ, ਮੇਰੇ ਫੁੱਫੜ ਟੈਕਸ ਚੁਰਾਏ, ਮੇਰਾ ਮਾਮਾ ਚੋਰ ਸਿਪਾਹੀ। ਦਿੱਤੀ ਏ ਕਦੀ ਕਿਸੇ ਨੇ ਆਪਣੇ ਜੁਰਮ ਦੀ ਆਪ ਗਵਾਈ। ਕਿਹੜਾ ਪਾਉਂਦਾ ਹੈ ਆਪਣੇ ਹੱਥ ਨਾਲ ਆਪਣੇ ਗਲ ਵਿੱਚ ਮੌਤ ਦੀ ਫਾਈ। ਖੋਜੀ ਰੱਸਾ ਗੀਰ ਨੇ ਸਾਰੇ ਕੀ ਪੁੱਛਦੇ ਹੋ, ਇੱਕ ਦੂਜੇ ਦੇ ਜੁਰਮ ਸਹਾਰੇ ਕੀ ਪੁੱਛਦੇ ਹੋ। ਡਾਕੂਆਂ ਕੋਲੋਂ ਡਾਕੂਆਂ ਬਾਰੇ ਕੀ ਪੁੱਛਦੇ ਹੋ। ਔਖਾ ਸੱਪ ਤੋਂ ਮਣਕਾ ਮੰਗਣਾ, ਸ਼ੇਰ ਦੇ ਮੂੰਹ ਚੋਂ ਬੋਟੀ ਖੋਣੀ, ਇੱਲਾਂ ਕੋਲੋਂ ਮਾਸ ਨਹੀਂ ਮਿਲਦਾ, ਹੋਣੀ ਨਹੀਂ ਹੁੰਦੀ ਅਨਹੋਣੀ। ਚੋਰਾਂ ਡਾਕੂਆਂ ਕਾਤਲਾਂ ਕੋਲੋਂ ਮੰਗਿਆਂ ਕਦੀ ਸਬੂਤ ਨਹੀਂ ਲੱਭਦੇ, ਫਾਈਲਾਂ ਵਿੱਚ ਗਵਾਚੇ ਹੋਏ ਬੜੇ ਬੜੇ ਕਰਤੂਤ ਨਹੀਂ ਲੱਭਦੇ। ਰਲ ਕੇ ਮਾਰੇ ਮਿਲ ਕੇ ਖਾਦੇ ਹੋਏ ਲੋਕਾਂ ਦੀਆਂ ਕਬਰਾਂ ਚੋਂ ਕਲਬੂਤ ਨਹੀਂ ਲੱਭਦੇ। एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ ਸਾਡੇ ਘਰ ਵਿੱਚ ਡਾਕੇ ਵੱਜੇ, ਸਾਡੀਆਂ ਨੀਹਾਂ ਪੁੱਟੀਆਂ ਗਈਆਂ, ਸਾਡੇ ਵਿਹੜੇ ਲਾਸ਼ਾਂ ਵਿਛੀਆਂ, ਸਾਡੀਆਂ ਇੱਜ਼ਤਾਂ ਲੁੱਟੀਆਂ ਗਈਆਂ। ਅਸੀਂ ਨਿਮਾਣੇ ਆਪਣੇ ਜ਼ਖਮੀ ਹੱਥਾਂ ਦੇ ਨਾਲ ਇਨਸਾਫਾਂ ਦੇ ਬੂਹਿਆਂ ਨੂੰ ਖੜਕਾਉਂਦੇ ਰਹਿ ਗਏ, ਇੱਲਾਂ ਕਾਵਾਂ ਕੁੱਤਿਆਂ ਕੋਲੋਂ ਆਪਣੇ ਜ਼ਖਮ ਛੁਪਾਉਂਦੇ ਰਹਿ ਗਏ। ਦਰਦਾਂ ਕੋਲੋਂ ਲਓ ਸ਼ਹਾਦਤ, ਜ਼ਖਮਾਂ ਤੋਂ ਤਸਦੀਕ ਕਰਾ ਲਓ, ਸਾਡੇ ਇਸ ਮੁਕੱਦਮੇ ਦੇ ਵਿੱਚ ਸਾਨੂੰ ਵੀ ਗਵਾਹ ਬਣਾ ਲਓ। ਆਜ਼ਾਦੀ ਦੀ ਪਹਿਲੀ ਫਜਰ ਤੋਂ ਲੈ ਕੇ ਹੁਣ ਤੱਕ ਇਸ ਧਰਤੀ ਤੇ ਡੁੱਲੇ ਹੋਏ ਸਾਰੇ ਲਹੂ ਦੀ ਕਸਮ ਚੁਕਾ ਲਓ। ਸੱਚ ਬੋਲਾਂਗੇ, ਸੱਚ ਖੋਲਾਂਗੇ, ਸੱਚ ਦੇ ਬਾਝ ਨਾ ਕੁਝ ਫੋਲਾਂਗੇ। ਲਾ ਇਲਾਹਾ ਇਲੱਲਾ ਨੂੰ ਮੰਨਣ ਵਾਲੇ ਭੁੱਖੇ ਨੰਗੇ ਬੇਘਰ ਲੋਕੀ ਫੁੱਟਪਾਤਾਂ ਤੇ ਲੇਟੇ ਹੋਏ ਸੋਚ ਰਹੇ ਨੇ ਪਾਕਿਸਤਾਨ ਦਾ ਮਤਲਬ ਕੀ ਸੀ। ਲਾ ਇਲਾਹਾ ਇਲੱਲਾ ਨੂੰ ਮੰਨਣ ਵਾਲੇ ਭੁੱਖੇ ਨੰਗੇ ਬੇਘਰ ਲੋਕੀ ਫੁੱਟਪਾਤਾਂ ਤੇ ਲੇਟੇ ਹੋਏ ਸੋਚ ਰਹੇ ਨੇ ਪਾਕਿਸਤਾਨ ਦਾ ਮਤਲਬ ਕੀ ਸੀ। ਦੁੱਤੇ ਸ਼ਹਿਦ ਦੀਆਂ ਨਹਿਰਾਂ ਦੇ ਵਾਅਦੇ ਉੱਤੇ ਜੀਵਨ ਵਾਲੇ ਮੁੜਕਾ ਵੇਚ ਕੇ ਭੁੱਖ ਕੱਟਦੇ ਨੇ, ਗਲੀ ਜਲੀ ਕਲੀ ਦਾ ਹੱਕ ਮੰਗਣ ਵਾਲੇ ਜੇਲ੍ਹਾਂ ਵਿੱਚ ਰੱਸੀਆਂ ਵੱਟਦੇ ਨੇ। ਭੁੱਖ ਛੱਤ ਨਾਲ ਰੱਸੀਆਂ ਬੰਨ੍ਹਦੀ ਏ, ਚਾਗੀ ਦੇ ਵਿੱਚ ਬੰਬ ਫੱਟਦੇ ਨੇ। ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਜੂਆ ਖੇਡ ਰਹੇ ਨੇ। ਖਾਬਾਂ ਦੇ ਸੌਦਾਗਰ ਸਾਡਾ ਅੱਜ ਤੇ ਕੱਲ ਵੀ ਵੇਚ ਗਏ ਨੇ। ਮੰਡੀ ਪੈਸਾ ਪੈਸਾ ਕਰਦੀ ਸਾਰੇ ਰਿਸ਼ਤੇ ਤੋੜ ਰਹੀ ਏ, ਚਾਦਰ ਚਾਰ ਦੀਵਾਰੀ ਅੰਦਰ ਆਪਣੀਆਂ ਲੀਰਾਂ ਜੋੜ ਰਹੀ ਏ। ਰਾਹਦਾਰੀ ਦੇ ਟੂਲ ਪਲਾਜ਼ੇ ਥਾਂ ਥਾਂ ਲੱਗੇ ਪੁਲਿਸ ਦੇ ਨਾਕੇ, ਸਵਿਟਜ਼ਰਲੈਂਡ ਦੀ ਸੈਰ ਕਰਨ ਦੇ ਬੈਂਕਾਂ ਤੇ ਅਸ਼ਰਾਫ ਦੇ ਡਾਕੇ। ਸਭ ਤੋਂ ਵੱਡੀ ਦੁਸ਼ਮਣ ਸਾਡੀ ਅਣਮੁੱਲ ਤੇ ਬੇਜੋੜ ਤਰੱਕੀ, ਮੋਟਰਵੇ ਤੋਂ 5 ਕਦਮਾਂ ਤੇ 5 ਸਦੀਆਂ ਪਹਿਲੇ ਦਾ ਚਰਖਾ, 6 ਸਦੀਆਂ ਪਹਿਲੇ ਦੀ ਚੱਕੀ। ਕਿਹੜੀ ਹੋਰ ਸ਼ਹਾਦਤ ਲੱਭੀਏ, ਕਿਹੜੀ ਹੋਰ ਗਵਾਹੀ ਪਾਈਏ, ਇਸ ਤਬਾਹੀ ਬਰਬਾਦੀ ਦਾ ਕਿਹੜਾ ਹੋਰ ਸਬੂਤ ਲਿਆਈਏ। एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ, ਵੈਸੇ ਤੁਹਾਨੂੰ ਵੀ ਪਤਾ ਤੇ ਹੋਣਾ ਹੈ 30 ਕਿਨਾਲਾਂ ਦੀ ਕੋਠੀ ਵਿੱਚ 7 ਪਜਾਰੋ, 4 ਕਲਾਸ਼ਨਕੋਫਾਂ, 40 ਕੁੱਤੇ, 25 ਨੌਕਰ, 20 ਕਨੀਜ਼ਾਂ ਕਿੱਥੋਂ ਆਈਆਂ, ਕਿੱਥੇ ਲੱਗੀਆਂ ਇਹ ਟਕਸਾਲਾਂ। ਦੇਸ ਪਰਾਏ ਬੜੀਆਂ ਚੀਜ਼ਾਂ ਕਿੱਥੋਂ ਆਈਆਂ, ਕਿੱਥੋਂ ਆਇਆ ਚਿੱਟਾ ਪਾਊਡਰ, ਕਾਲੀ ਦੌਲਤ ਕਿੱਥੋਂ ਆਈ, ਕਿੱਥੋਂ ਆਏ ਪਰਮਟ, ਲੀਜ਼ਾਂ ਕਿੱਥੋਂ ਆਈਆਂ। ਅਸੀਂ ਵਿਚਾਰੇ ਬੋੜਾਂ ਥੱਲੇ ਉੱਗਣ ਵਾਲੀ ਘਾਹ ਦੇ ਤੀਲੇ, ਧੁੱਪ ਤੇ ਮੀਂਹ ਨੂੰ ਤਰਸ ਗਏ ਆ। ਲੱਖ ਕਰੋੜਾਂ ਦਾ ਕੀ ਕਰਨਾ, 10 ਤੇ 20 ਨੂੰ ਤਰਸ ਗਏ ਆ। ਪਹਿਲੇ 25 ਸਾਲਾਂ ਦੇ ਵਿੱਚ ਅੱਧਾ ਮੁਲਕ ਗਵਾ ਬੈਠੇ ਆ, 26 ਸਾਲ ਦੇ ਮਾਰਸ਼ਲ ਲਾ ਵਿੱਚ ਬਾਕੀ ਉਮਰ ਹੰਢਾ ਬੈਠੇ ਆ। ਜਿਨ੍ਹਾਂ ਸਾਨੂੰ ਧੋਖੇ ਦਿੱਤੇ ਉਹਨਾਂ ਕੋਲੋਂ ਨਵੀਆਂ ਆਸਾਂ ਲਾ ਬੈਠੇ ਆ। ਡਾਰੇ ਕਿਧਰੇ ਆ ਨਾ ਜਾਵਣ ਫੇਰੇ ਬੂਟ ਬੰਦੂਕਾਂ ਵਾਲੇ, ਡਾਰੇ ਸਾਨੂੰ ਖਾ ਨਾ ਜਾਵਣ ਨੋਟਾਂ ਭਰੇ ਸੰਦੂਕਾਂ ਵਾਲੇ।
एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ ਚਾਦਰ ਚਾਰ ਦੀਵਾਰੀ ਵਾਲੇ ਰਾਜ ਤੋਂ ਪਹਿਲਾਂ ਰਾਤੀ ਸ਼ਹਿਰ ਦੀਆਂ ਗਲੀਆਂ ਵਿੱਚ ਬੇਫਿਕਰੀ ਦੀ ਚਾਦਰ ਤਾਣ ਕੇ ਡੂੰਗੀ ਨੀਂਦਰ ਸੌਂਦੇ ਸਾਂ। ਹੁਣ ਬੂਹਿਆਂ ਨੂੰ ਅੰਦਰੋਂ ਜੰਦਰੇ ਮਾਰ ਕੇ ਰਾਤੀ ਜਾਗਦੇ ਰਹਿੰਦੇ ਹਾਂ। एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ ਸਾਨੂੰ ਸਾਡੇ ਖਾਬ ਦਿਵਾ ਦਿਓ, ਉਹਨਾਂ ਕੋਲੋਂ ਜਾਨ ਛੁਡਾ ਦਿਓ ਜਿਹੜੇ ਚਾਹੁੰਦੇ ਨੇ ਇਸ ਦੁਨੀਆ ਤੇ ਮਲਕੀਅਤ ਦੇ ਝੰਡੇ ਗੱਡ ਕੇ ਜਾਈਏ, ਲੋਕਾਂ ਦੀਆਂ ਸਾਰੀਆਂ ਖੁਸ਼ੀਆਂ ਜੜ੍ਹਾਂ ਤੋਂ ਵੱਢ ਕੇ ਜਾਈਏ। ਜੇਕਰ ਸਾਨੂੰ ਸਾਡੇ ਖਾਬ ਦਿਵਾ ਨਹੀਂ ਸਕਦੇ, ਸਰਮਾਏ ਦੀ ਫਾਇਦੇ ਵਿੱਚ ਫਸੀ ਹੋਈ ਸਾਡੀ ਜਾਨ ਛੁਡਾ ਨਹੀਂ ਸਕਦੇ, ਸਾਨੂੰ ਸਾਡੀ ਨੀਂਦਰ ਲੈ ਦਿਓ, ਅਸੀਂ ਵੀ ਆਪਣੇ ਬੱਚਿਆਂ ਦੇ ਲਈ ਕੁਝ ਤੇ ਛੱਡ ਕੇ ਜਾਈਏ। एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ ਸਾਡੇ ਬੱਚੇ ਵੇਲੇ ਦੀ ਪੱਠੀ ਵਿੱਚ ਤਪ ਕੇ ਕੁੰਦਣ ਬਣ ਕੇ ਨਿਕਲਣਗੇ। ਉਹਨਾਂ ਨੂੰ ਆਪਣੇ ਮਾਪਿਆਂ ਵਾਂਗੂ ਅਜ਼ਮਾਇਸ਼ੋਂ ਨੱਸਣਾ ਨਹੀਂ ਪਏਗਾ, ਉਹਨਾਂ ਨੂੰ ਦੱਸਣਾ ਨਹੀਂ ਪਏਗਾ। ਜਿਹੜਾ ਥਾਂ ਤੋਂ ਹਿੱਲ ਨਹੀਂ ਸਕਦਾ, ਕਦੀ ਅਗਾਂਹ ਨੂੰ ਚੱਲ ਨਹੀਂ ਸਕਦਾ, ਜਿਹੜਾ ਆਪਣੇ ਵੇਲੇ ਕੋਲੋਂ ਡਰ ਜਾਂਦਾ ਹੈ ਉਸੇ ਵੇਲੇ ਮਰ ਜਾਂਦਾ ਹੈ, ਜਿਹੜਾ ਜਿੱਥੇ ਰੁਕ ਜਾਂਦਾ ਹੈ ਉਸੇ ਥਾਂ ਤੇ ਮੁੱਕ ਜਾਂਦਾ ਹੈ। एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ ਚੋਰਾਂ ਡਾਕੂਆਂ ਕਾਤਲਾਂ ਬਾਰੇ ਕੀ ਪੁੱਛਦੇ ਹੋ? एहतसाब ਦੇ ਚੀਫ ਕਮਿਸ਼ਨਰ ਸਾਹਿਬ ਬਹਾਦਰ।